ਜਿਹੜਾ ਅੱਜ ਦਾ ਤੁਹਾਡਾ ਇਹ ਮਾਰਚ ਹੈ, ਇਹ ਮਾਰਚ ਨੂੰ ਕਰਨ ਦਾ ਮੰਤਵ ਕੀ ਹੈ ਜੀ? ਅਸੀਂ ਅੱਜ ਦਾ ਦਿਨ ਜਿਹੜਾ ਹੈ ਉਹ ਤਾਂ ਇੰਡੀਅਨ ਸਟੇਟ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਨਾ ਸਮਝਿਓ ਕਿ ਤੁਹਾਡੀ ਗਿਣਤੀ ਸਾਡੇ ਤੋਂ ਬਹੁਤ ਜ਼ਿਆਦਾ ਹੈ ਤੇ ਤੁਸੀਂ ਕੋਈ ਵੀ ਕਾਨੂੰਨ ਸਿੱਖਾਂ ਤੇ ਥੋਪ ਦੋਗੇ ਨਾ। ਅਸੀਂ ਸੰਵਿਧਾਨ ਵਾਲੇ ਦਿਨ ਅੱਜ ਸੰਵਿਧਾਨ ਦਾ ਵਿਰੋਧ ਕਰਦੇ ਆ। ਪੂਰਨ ਤੌਰ ਤੇ ਜਦੋਂ ਤੱਕ ਇਹ ਸਾਡੀਆਂ ਭਾਵਨਾਵਾਂ ਨੂੰ ਪੂਰਾ ਨਹੀਂ ਕਰਦਾ ਸੰਵਿਧਾਨ, ਅਸੀਂ ਇਹਦੇ ਅਗੇਂਸਟ ਅੱਜ ਵਾਂਗ ਪ੍ਰੋਟੈਸਟ ਕਰਦੇ ਰਹਾਂਗੇ ਕਿ ਜਦੋਂ ਤੱਕ ਇਹ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਕਰਕੇ ਸਿੱਖਾਂ ਨੂੰ ਇੱਕ ਵੱਖਰੀ ਕੌਮ ਦੇ ਤੌਰ ਤੇ ਤਸਲੀਮ ਨਹੀਂ ਕੀਤਾ ਜਾਂਦਾ, ਅਸੀਂ ਪ੍ਰੋਟੈਸਟ ਕਰਦੇ ਰਹਾਂਗੇ। ਇੰਡੀਅਨ ਏਜੰਸੀਆਂ ਸਿੱਖਾਂ ਦੀਆਂ ਦੁਸ਼ਮਣ ਹੋਈਆਂ ਨੇ। ਇਹ ਗੱਲ ਅਸੀਂ ਇੰਡੀਆ ਵਾਲੇ ਸਿੱਖ 1978 ਤੋਂ ਲੈ ਕਰਕੇ ਅੱਜ ਤੱਕ ਬਾਰ-ਬਾਰ ਡਾਟਾ ਦੇ ਕੇ ਦੱਸਦੇ ਹਾਂ ਕਿ ਸਾਡੇ ਮੁੰਡਿਆਂ ਦੇ ਫੇਕ ਐਨਕਾਊਂਟਰ ਹੋ ਰਹੇ ਨੇ। ਦੂਜੇ ਪਾਸੇ ਜਿਹੜੀ ਪੰਥਕ ਧਿਰ ਦਾ ਦਾਅਵਾ ਕਰਨ ਵਾਲੀ ਧਿਰ ਹੈ, ਅੱਜ ਸੱਤਾਹੀਨ ਹੈ, ਉਹਨਾਂ ਦੇ ਵੱਲੋਂ ਇਹਨਾਂ ਚੀਜ਼ਾਂ ਨੂੰ ਕਿਉਂ ਨਹੀਂ ਉਭਾਰਿਆ ਜਾਂਦਾ? ਬਦਕਿਸਮਤੀ ਦੇ ਨਾਲ ਸਿੱਖਾਂ ਨੇ ਕਿਸੇ ਵਕਤ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਕਰਤਾ। ਅੱਜ ਉਹ ਸੈਂਟਰ ਗਵਰਨਮੈਂਟ ਨਾਲ ਮਿਲ ਕੇ ਇਲੈਕਸ਼ਨ ਹੀ ਨਹੀਂ ਕਰਵਾ ਰਹੇ। ਜਿਹਨੂੰ ਤੁਸੀਂ ਪੰਥਕ ਧਿਰ ਕਹਿੰਦੇ ਹੋ, ਅਸਲ 'ਚ ਉਹ ਸਿੱਖਾਂ ਦੀ ਦੁਸ਼ਮਣ ਧਿਰ ਹੈ। ਜਦੋਂ ਮੈਂ 78 ਦੀ ਗੱਲ ਕਰੂੰਗਾ ਇਹ ਗੱਲ ਵੱਡੀ ਹੋ ਜਾਏਗੀ। ਉੱਥੇ ਸਾਡੇ ਸਿੱਖ ਮਾਰੇ ਗਏ ਤੇ ਅੱਜ ਤੱਕ ਉਹਨਾਂ ਦਾ ਇਨਸਾਫ ਨਹੀਂ ਮਿਲਿਆ। ਤੇ ਚੀਫ ਮਿਨਿਸਟਰ ਕੌਣ ਸੀ? ਪ੍ਰਕਾਸ਼ ਸਿੰਘ ਬਾਦਲ। ਤੇ 2015 ਜਦੋਂ ਸਿੱਖ ਮਰੇ ਨੇ ਉਦੋਂ ਵੀ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ। 1978 ਤੋਂ 2015 ਤੱਕ ਉਹ ਸਿੱਖਾਂ ਨੂੰ ਮਾਰ ਰਹੀ ਧਿਰ ਹੈ ਤੇ ਅਸੀਂ ਉਹਨੂੰ ਪੰਥਕ ਧਿਰ ਕਿਵੇਂ ਮੰਨ ਸਕਦੇ ਹਾਂ? TV84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ। ਜੇ ਗੱਲ ਕੀਤੀ ਜਾਵੇ ਤਾਂ ਜਿੱਥੇ ਅੱਜ 26 ਜਨਵਰੀ ਨੂੰ ਲੈ ਕੇ ਕਹਿ ਸਕਦੇ ਹਾਂ ਕਿ ਭਾਰਤ ਦੇ ਵਿੱਚ ਵੱਖ-ਵੱਖ ਲੋਕਾਂ ਦੇ ਵੱਲੋਂ ਕਿਤੇ ਨਾ ਕਿਤੇ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ ਔਰ ਤਿਰੰਗਾ ਲਹਿਰਾਇਆ। ਦਲ ਖਾਲਸਾ ਦੇ ਵੱਲੋਂ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਅੱਜ ਦੇ ਦਿਨ ਗੁਰਦੁਆਰਾ ਸਾਹਿਬ ਤੋਂ ਜਿਹੜਾ ਇੱਕ ਮਾਰਚ ਕੀਤਾ ਜਾ ਰਿਹਾ ਹੈ। ਮਾਰਚ ਦਾ ਮੁੱਖ ਮੰਤਵ ਕੀ ਹੈ, ਕਿਸ ਤਰੀਕੇ ਦੀ ਪੂਰੀ ਰੂਪਰੇਖਾ ਰਹਿ ਰਹੀ ਹੈ, ਤੇ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਪਟਿਆਲਾ ਨੇ ਮੇਰੇ ਨਾਲ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਵਾਗਤ ਹੈ ਸਭ ਤੋਂ ਪਹਿਲਾਂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ, ਜਿਹੜਾ ਅੱਜ ਦਾ ਤੁਹਾਡਾ ਇਹ ਮਾਰਚ ਹੈ, ਇਹ ਮਾਰਚ ਨੂੰ ਕਰਨ ਦਾ ਮੰਤਵ ਕੀ ਹੈ ਜੀ? ਇਹਦਾ ਮੰਤਵ ਜਿਹੜਾ ਅੱਜ 26 ਜਨਵਰੀ ਦਾ ਦਿਨ ਹੈ, ਉਹਦੇ ਵਿੱਚ ਜਿਵੇਂ ਅਸੀਂ ਬਚਪਨ ਤੋਂ ਸੁਣਦੇ ਆਉਂਦੇ ਹਾਂ, ਹੁਣ ਸਮਝ ਰਹੇ ਹਾਂ ਕਿ ਇਸ ਦੇਸ਼ ਦੇ ਵਿੱਚ ਅੱਜ ਤੋਂ ਸੰਵਿਧਾਨ ਲਾਗੂ ਹੋਇਆ ਸੀ 1950 ਦੇ ਵਿੱਚ। ਜਿਹੜਾ ਸੰਵਿਧਾਨ ਲਾਗੂ ਹੋਇਆ ਹੈ, ਉਸ ਸੰਵਿਧਾਨ ਨੂੰ ਜਦੋਂ ਬਣਾਇਆ ਗਿਆ ਖਰੜਾ ਕਮੇਟੀ ਨੇ, ਉਹਦੇ ਵਿੱਚ ਸਿੱਖਾਂ ਦੇ ਵੀ ਨੁਮਾਇੰਦੇ ਸੀ। ਸਰਦਾਰ ਹੁਕਮ ਸਿੰਘ ਜੀ, ਸਰਦਾਰ ਭੁਪਿੰਦਰ ਸਿੰਘ ਜੀ ਮਾਨ, ਦੋ ਨੁਮਾਇੰਦੇ ਸਾਡੇ। ਉਹਨਾਂ ਦੋਹਾਂ ਨੇ ਜਦੋਂ ਇਹ ਸੰਵਿਧਾਨ ਪੜ੍ਹਿਆ, ਜਿਹਦਾ ਅੱਜ ਲਾਲ ਕਿਲੇ ਤੋਂ ਉਹ ਕਰ ਰਹੇ ਨੇ, ਦਿਨ ਮਨਾ ਰਹੇ, ਜਸ਼ਨ ਮਨਾ ਰਹੇ ਨੇ, ਤਾਂ ਉਹਨਾਂ ਨੇ ਕਿਹਾ ਕਿ ਇਹ ਸਿੱਖਾਂ ਦੀਆਂ ਭਾਵਨਾਵਾਂ ਤੇ ਪੂਰਾ ਨਹੀਂ ਉਤਰਦਾ ਇਹ ਸੰਵਿਧਾਨ। ਇਸ ਲਈ ਅਸੀਂ ਪ੍ਰੋਟੈਸਟ ਦੇ ਤੌਰ ਤੇ ਉਹਨਾਂ ਨੇ ਕਿਹਾ ਕਿ ਇਹਦੇ ਤੇ ਸਿਗਨੇਚਰ ਨਹੀਂ ਕਰਦੇ। ਤੁਸੀਂ ਕਿਸੇ ਵੀ ਕੋਰਟ ਦੇ ਵਿੱਚ ਜਿਹੜੀ ਬਾਰ ਐਸੋਸੀਏਸ਼ਨ ਦੀ ਲਾਇਬ੍ਰੇਰੀ ਹੁੰਦੀ ਹੈ, ਉਹਦੇ ਵਿੱਚ ਜਦੋਂ ਖਰੜਾ ਕਮੇਟੀ ਵੱਲੋਂ ਦਿੱਤੀ ਹੋਈ ਰਿਪੋਰਟ ਨੂੰ ਦੇਖੋਗੇ, ਜੋ ਉੱਥੇ ਪਈ ਹੁੰਦੀ ਹੈ, ਉਹਦੇ ਤੇ ਸਾਡੇ ਸਿੱਖਾਂ ਦੇ ਨੁਮਾਇੰਦਿਆਂ ਦੇ ਸਿਗਨੇਚਰ ਨਹੀਂ ਨੇ। ਇਹਦਾ ਮਤਲਬ ਅਸੀਂ ਪੂਰਨ ਤੌਰ ਤੇ ਜਦੋਂ ਤੱਕ ਇਹ ਸਾਡੀਆਂ ਭਾਵਨਾਵਾਂ ਨੂੰ ਪੂਰਾ ਨਹੀਂ ਕਰਦਾ ਸੰਵਿਧਾਨ, ਅਸੀਂ ਇਹਦੇ ਅਗੇਂਸਟ ਅੱਜ ਵਾਂਗ ਪ੍ਰੋਟੈਸਟ ਕਰਦੇ ਰਹਾਂਗੇ। ਇਹ ਅਸੀਂ ਪ੍ਰੋਟੈਸਟ ਕਰਨ ਆਏ ਹਾਂ ਕਿਉਂਕਿ ਸੰਵਿਧਾਨ ਦੀ ਧਾਰਾ 25 ਇਹ ਗੱਲ ਕਹਿੰਦੀ ਹੈ ਕਿ ਸਿੱਖ ਜਿਹੜੇ ਨੇ, ਅਸੀਂ ਸਾਰੇ ਦੁਨੀਆ ਭਰ 'ਚ, ਇਹ ਹਿੰਦੂ ਨੇ। ਇਹ ਲਿਖਿਆ ਗਿਆ ਸੰਵਿਧਾਨ 'ਚ, ਕਿਸੇ ਆਮ ਕਿਤਾਬ ਦੀ ਗੱਲ ਨਹੀਂ ਮੈਂ ਕਰ ਰਿਹਾ। ਇੱਕ ਮੁਲਕ ਦਾ ਸੰਵਿਧਾਨ, ਕੌਂਸਟੀਟਿਊਸ਼ਨ, ਇਹ ਗੱਲ ਲਿਖਦਾ ਹੈ ਕਿ ਸਿੱਖ ਇੱਕ ਅੱਡ ਕੌਮ ਨਹੀਂ ਹੈ, ਉਹ ਹਿੰਦੂ ਕੌਮ ਦਾ ਇੱਕ ਹਿੱਸਾ ਹੈ। ਇਹਦੇ ਅਗੇਂਸਟ ਅਸੀਂ ਅੱਜ ਪ੍ਰੋਟੈਸਟ ਕਰ ਰਹੇ ਹਾਂ ਕਿ ਜਦੋਂ ਤੱਕ ਇਹ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਕਰਕੇ ਸਿੱਖਾਂ ਨੂੰ ਇੱਕ ਵੱਖਰੀ ਕੌਮ ਦੇ ਤੌਰ ਤੇ ਤਸਲੀਮ ਨਹੀਂ ਕੀਤਾ ਜਾਂਦਾ,
ਅਸੀਂ ਪ੍ਰੋਟੈਸਟ ਕਰਦੇ ਰਹਾਂਗੇ। ਕੌਮਾਂ ਕਰਦੀਆਂ ਹੁੰਦੀਆਂ ਨੇ, ਕੌਮਾਂ ਕਰਦੀਆਂ ਹੁੰਦੀਆਂ ਨੇ, ਕਿਉਂਕਿ ਆਪਣੀ ਗੱਲ ਨੂੰ ਦੁਨੀਆ ਸਾਹਮਣੇ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਹੁੰਦਾ ਹੈ ਕਿ ਤੁਸੀਂ, ਜੇ ਤੁਹਾਡੀ ਗੱਲ ਕਮਰਿਆਂ ਦੇ ਵਿੱਚ ਨਹੀਂ ਮੰਨੀ ਜਾਂਦੀ, ਗੱਲਬਾਤ ਦੇ ਵਿੱਚ ਨਹੀਂ ਮੰਨੀ ਜਾਂਦੀ, ਤਾਂ ਤੁਸੀਂ ਸੜਕਾਂ ਤੇ ਉਤਰੋ, ਕਾਲੇ ਝੰਡੇ ਲਹਿਰਾਓ। ਅੱਜ ਦੇ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਆਪਣੇ ਦਿਲ ਦੀ ਗੱਲ ਕਹੋ, ਤਾਂ ਜੋ ਦੁਨੀਆ ਦੇ ਵਿੱਚ ਕਦੇ ਨਾ ਕਦੇ ਇਹ ਗੱਲ ਵੱਡੇ ਰੂਪ 'ਚ ਦੇਖੀ ਜਾਏਗੀ, ਫਿਰ ਵਿਚਾਰੀ ਜਾਊਗੀ ਕਿ ਜਿਸ ਤਰ੍ਹਾਂ ਉਦਾਹਰਨ ਦਿੰਨਾ, ਇੰਡੀਅਨ ਏਜੰਸੀਆਂ ਸਿੱਖਾਂ ਦੀਆਂ ਦੁਸ਼ਮਣ ਹੋਈਆਂ ਨੇ। ਇਹ ਗੱਲ ਅਸੀਂ ਇੰਡੀਆ ਵਾਲੇ ਸਿੱਖ 1978 ਤੋਂ ਲੈ ਕਰਕੇ ਅੱਜ ਤੱਕ ਬਾਰ-ਬਾਰ ਡਾਟਾ ਦੇ ਕੇ ਦੱਸਦੇ ਹਾਂ ਕਿ ਸਾਡੇ ਮੁੰਡਿਆਂ ਦੇ ਫੇਕ ਐਨਕਾਊਂਟਰ ਹੋ ਰਹੇ ਨੇ। ਪਰ ਅੱਜ ਜਦੋਂ ਕੈਨੇਡਾ ਦੇ ਵਿੱਚ ਹੋਇਆ, ਉਹੀ ਅੱਜ ਕੈਨੇਡਾ ਨੇ ਤਾਂ ਨੋਟਿਸ ਲਿਆ, ਉਹ ਗੱਲ ਵੱਡੀ ਹੋ ਗਈ। ਪ੍ਰੋਟੈਸਟ ਤਾਂ ਅਸੀਂ ਪਹਿਲਾਂ ਵੀ ਕਰ ਰਹੇ ਸੀ, ਪਰ ਹੁਣ ਜੁੜ ਗਿਆ ਕਿ ਵਾਕਈ ਨਿਖਿਲ ਗੁਪਤਾ ਜਿਹੜਾ ਪੁਰਤਗਾਲ 'ਚ ਫੜਿਆ ਹੈ, ਚੈਕੋਸਲੋਵਾਕੀਆ ਦੇ ਵਿੱਚ ਫੜਿਆ ਹੈ, ਚੈੱਕ ਗਣਰਾਜ ਦੇ ਵਿੱਚ, ਉਹਨੂੰ ਅਮਰੀਕਾ ਮਿਲਾ ਰਿਹਾ ਹੈ। ਤੇ ਅਮਰੀਕਾ ਨੇ ਰਿਪੋਰਟ ਸੌਂਪਤੀ ਹੈ ਇੰਡੀਅਨ ਗਵਰਨਮੈਂਟ ਨੂੰ ਕਿ ਨਿਖਿਲ ਗੁਪਤਾ ਨੂੰ ਵੀ ਇੰਡੀਅਨ ਏਜੰਸੀਆਂ ਦੇ ਕਹੇ ਤੇ ਨਿਖਿਲ ਗੁਪਤਾ ਮਰਵਾਉਣਾ ਚਾਹੁੰਦਾ ਸੀ। ਸੋ ਆ ਜੇ ਇੰਨੀਆਂ ਵੱਡੀਆਂ ਘਟਨਾਵਾਂ ਹੋ ਰਹੀਆਂ ਨੇ, ਉਹਦੇ ਵਿੱਚ ਸਾਡਾ ਜਿਹੜਾ ਅੱਜ ਦਾ ਪ੍ਰੋਟੈਸਟ ਹੈ, ਇਹਦਾ ਮਾਇਨਾ ਹੋਰ ਵੱਡਾ ਹੋ ਗਿਆ ਕਿ ਵਾਕਈ ਜਿਹੜੇ ਇੰਡੀਅਨ ਸਿਸਟਮ ਹੈ, ਜਿਹੜਾ ਅੱਜ ਹਿੰਦੂ ਰਾਸ਼ਟਰਵਾਦ ਵੱਲ ਵੱਧ ਰਿਹਾ ਹੈ, ਉਹਨੇ ਲਿਖਤੀ ਤੌਰ ਤੇ ਵੀ ਸਿੱਖਾਂ ਨੂੰ ਹਿੰਦੂ ਤਸੱਵਰ ਕਰ ਲਿਆ, ਜਾਨੀ ਤੌਰ ਤੇ ਵੀ ਮਾਰ ਰਹੇ ਨੇ। ਸਾਡਾ ਜਥੇਦਾਰ ਟੁਕੜੇ ਟੁਕੜੇ ਕਰਕੇ ਸ਼ਹੀਦ ਕਰਤਾ, ਪਰ ਉਹ ਗੱਲ ਵੱਡੀ ਨਹੀਂ ਹੋਣ ਦਿੱਤੀ ਇਹਨਾਂ ਨੇ। ਤੁਸੀਂ ਆਪਣਾ ਰਸਤਾ ਇਸ ਤਰੀਕੇ ਦੇ ਨਾਲ ਜਿਹੜਾ ਚੁਣਿਆ ਹੋਇਆ ਹੈ, ਤਾਂ ਜਿਹੜੀਆਂ ਤੁਹਾਡੀਆਂ ਡਿਮਾਂਡਸ ਨੇ ਸੰਗਤ ਦੇ ਸਾਹਮਣੇ ਜਾਂ ਲੋਕਾਂ ਦੇ ਸਾਹਮਣੇ ਰੱਖਦੇ ਹੋ, ਪਰ ਦੂਜੇ ਪਾਸੇ ਜਿਹੜੀ ਪੰਥਕ ਧਿਰ ਦਾ ਦਾਅਵਾ ਕਰਨ ਵਾਲੀ ਧਿਰ ਹੈ, ਅੱਜ ਸੱਤਾਹੀਨ ਹੈ, ਉਹਨਾਂ ਦੇ ਵੱਲੋਂ ਇਹਨਾਂ ਚੀਜ਼ਾਂ ਨੂੰ ਕਿਉਂ ਨਹੀਂ ਉਭਾਰਿਆ ਜਾਂਦਾ? ਉਹਨਾਂ ਦੇ ਵੱਲੋਂ ਇਹਨਾਂ ਰਸਤਿਆਂ ਨੂੰ ਕਿਉਂ ਨਹੀਂ ਜਿਹੜਾ ਚੁਣਿਆ ਜਾਂਦਾ? ਦੇਖੋ, ਜਿਹੜੇ ਬੰਦੇ ਗੁਲਾਮੀ ਤਸੱਵਰ ਕਰਕੇ ਆਪਣੇ ਸੁੱਖਾਂ ਨੂੰ ਹੀ ਪਹਿਲ ਦੇ ਰਹੇ ਹੋਣ, ਬਦਕਿਸਮਤੀ ਦੇ ਨਾਲ ਸਿੱਖਾਂ ਨੇ ਕਿਸੇ ਵਕਤ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਕਰਤਾ। ਅੱਜ ਉਹ ਸੈਂਟਰ ਗਵਰਨਮੈਂਟ ਨਾਲ ਮਿਲ ਕੇ ਇਲੈਕਸ਼ਨ ਹੀ ਨਹੀਂ ਕਰਵਾ ਰਹੇ। ਅੱਜ ਲੋਕ ਤਿਆਰ ਨੇ, ਪਰ 2011 ਤੋਂ ਲੈ ਕੇ ਅੱਜ 24 ਆ ਗਿਆ, ਇਲੈਕਸ਼ਨ ਹੀ ਨਹੀਂ ਹੋ ਰਹੀਆਂ, ਵਿੱਚ ਖਬਰਾਂ ਆਉਂਦੀਆਂ ਨੇ। ਇਸ ਲਈ ਜਿਹਨੂੰ ਤੁਸੀਂ ਪੰਥਕ ਧਿਰ ਕਹਿੰਦੇ ਹੋ, ਅਸਲ 'ਚ ਉਹ ਸਿੱਖਾਂ ਦੀ ਦੁਸ਼ਮਣ ਧਿਰ ਹੈ। ਜਦੋਂ ਮੈਂ 78 ਦੀ ਗੱਲ ਕਰੂੰਗਾ, ਇਹ ਗੱਲ ਵੱਡੀ ਹੋ ਜਾਏਗੀ। ਉੱਥੇ ਸਾਡੇ ਸਿੱਖ ਮਾਰੇ ਗਏ ਤੇ ਅੱਜ ਤੱਕ ਉਹਨਾਂ ਦਾ ਇਨਸਾਫ ਨਹੀਂ ਮਿਲਿਆ। ਤੇ ਚੀਫ ਮਿਨਿਸਟਰ ਕੌਣ ਸੀ? ਪ੍ਰਕਾਸ਼ ਸਿੰਘ ਬਾਦਲ। 1978 ਤੇ 2015 ਜਦੋਂ ਸਿੱਖ ਮਰੇ ਨੇ, ਉਦੋਂ ਵੀ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ। ਹੁਣ ਤੁਸੀਂ ਜਿਵੇਂ ਦੱਸਿਆ ਹੈ, ਤੁਸੀਂ ਲੋਕਾਂ ਦੀ ਭਾਵਨਾ ਨੂੰ ਸਾਡੇ ਸਾਹਮਣੇ ਰੱਖਿਆ ਹੈ ਕਿ ਲੋਕ ਉਹਨੂੰ ਪੰਥਕ ਧਿਰ ਮੰਨੀ ਜਾਂਦੇ ਨੇ। 1978 ਤੋਂ 2015 ਤੱਕ ਉਹ ਸਿੱਖਾਂ ਨੂੰ ਮਾਰ ਰਹੀ ਧਿਰ ਹੈ, ਤੇ ਅਸੀਂ ਉਹਨੂੰ ਪੰਥਕ ਧਿਰ ਕਿਵੇਂ ਮੰਨ ਸਕਦੇ ਹਾਂ? ਪਰ ਹੁਣ ਮੈਂ ਫਿਰ ਦੁਬਾਰਾ ਇਹ ਕਹਾਂਗਾ ਕਿ ਬਦਕਿਸਮਤੀ ਨਾਲ ਉਹਨਾਂ ਨੂੰ ਸਿੱਖਾਂ ਨੇ ਰਾਜ ਭਾਗ ਦਿੱਤਾ ਹੈ। ਇਹ ਨਹੀਂ ਮੈਂ ਕਹਿੰਦਾ ਪੰਜਾਬ ਦੇ ਲੋਕਾਂ ਨੇ, ਪਰ ਉਹਨਾਂ ਨੇ ਸਿੱਖਾਂ ਨੂੰ ਮਾਰਿਆ, ਫੇਕ ਐਨਕਾਊਂਟਰਸ ਨੂੰ ਦਬਾਇਆ, ਆਪ ਕੀਤੇ ਨੇ। ਚਾਹੇ ਉਹ ਦਰਸ਼ਨ ਸਿੰਘ ਲੋਹਾਰਾ ਹੋਵੇ, ਚਾਹੇ ਕਰਮਜੀਤ ਸਿੰਘ ਸੁਨਾਮ ਹੋਵੇ, ਚਾਹੇ ਜਸਪਾਲ ਸਿੰਘ ਚੌੜ ਸਿੱਧਵਾਂ ਹੋਵੇ, ਚਾਹੇ ਗੁਰਜੀਤ ਸਿੰਘ ਜੀ ਸਰਾਵਾਂ ਹੋਣ, ਚਾਹੇ ਉਹ ਨਿਆਮੀ ਵਾਲੇ ਸਰਦਾਰ ਸਾਹਿਬ ਹੋਣ, ਕ੍ਰਿਸ਼ਨ ਭਗਵਾਨ ਸਿੰਘ ਜੀ, ਇਹਨਾਂ ਸਾਰਿਆਂ ਨੂੰ ਕਿਹਨੇ ਮਾਰਿਆ? ਕਿਹੜਾ ਰਾਜ ਸੀ? ਉਹ ਰਾਜ ਸੀ ਪ੍ਰਕਾਸ਼ ਸਿੰਘ ਬਾਦਲ ਦਾ, ਜਿਹਨੂੰ ਲੋਕ ਪੰਥਕ ਧਿਰ ਸਮਝੀ ਜਾਂਦੇ ਨੇ। ਸੋ ਸਿੱਖਾਂ ਨੂੰ ਆਪਣੀ ਧਿਰ ਪਛਾਣਨੀ ਪਏਗੀ, ਤੇ ਅਸੀਂ ਅੱਜ ਦਾ ਦਿਨ ਜਿਹੜਾ ਹੈ, ਉਹ ਤਾਂ ਇੰਡੀਅਨ ਸਟੇਟ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਨਾ ਸਮਝਿਓ ਕਿ ਤੁਹਾਡੀ ਗਿਣਤੀ ਸਾਡੇ ਤੋਂ ਬਹੁਤ ਜ਼ਿਆਦਾ ਹੈ ਤੇ ਤੁਸੀਂ ਕੋਈ ਵੀ ਕਾਨੂੰਨ ਸਿੱਖਾਂ ਤੇ ਥੋਪ ਦੋਗੇ ਨਾ। ਅਸੀਂ ਸੰਵਿਧਾਨ ਵਾਲੇ ਦਿਨ ਅੱਜ ਸੰਵਿਧਾਨ ਦਾ ਵਿਰੋਧ ਕਰਦੇ ਹਾਂ ਤੇ ਸਿੱਖਾਂ ਦੀਆਂ ਭਾਵਨਾਵਾਂ ਦੇ ਉਲਟ ਸਮਝਦੇ ਹਾਂ। ਜਦੋਂ ਤੱਕ ਇਹ ਸਾਡੀ ਕੌਮ ਨੂੰ, ਸਿੱਖ ਕੌਮ ਨੂੰ, ਜੋ ਕਿ ਸੱਚਾਈ ਹੈ, ਅੱਡਰੀ ਕੌਮ ਦੇ ਤੌਰ ਤੇ ਤਸੱਵਰ ਨਹੀਂ ਕਰਦੇ,
ਤਸਲੀਮ ਨਹੀਂ ਕਰਦੇ, ਅਸੀਂ ਇਹ ਜਿਹੇ ਪ੍ਰੋਟੈਸਟ ਜਾਂ ਇਸ ਤੋਂ ਇਹਦਾ ਰੂਪ ਬਦਲ ਵੀ ਸਕਦਾ ਹੈ, ਉਹ ਪ੍ਰੋਟੈਸਟ ਅਸੀਂ ਕਰਦੇ ਰਹਾਂਗੇ। ਤੇ ਤੁਹਾਡੇ ਮਾਧਿਅਮ ਰਾਹੀਂ ਜਿੱਥੇ ਦੁਨੀਆ ਭਰ ਦੇ ਸਿੱਖਾਂ ਨੂੰ ਅਸੀਂ ਅੱਜ ਦਾ ਸੁਨੇਹਾ ਜੋ ਮੈਂ ਬੋਲ ਕੇ ਦਿੱਤਾ ਹੈ ਇਹ ਦੇਣਾ ਚਾਹੁੰਦੇ ਹਾਂ। ਦੂਜੇ ਤੌਰ ਤੇ ਇਹ ਵੀ ਮੈਂ ਕਹਿਣਾ ਚਾਹੁੰਦਾ ਕਿ ਸਿੱਖਾਂ ਨੂੰ ਆਪਣੀ ਪੰਜਾਬ ਪ੍ਰਸਤ ਤੇ ਸਿੱਖ ਪ੍ਰਸਤ ਸਿਆਸਤ ਨੂੰ ਪੈਰ ਲਾ ਕੇ ਖੜੇ ਕਰਨਾ ਪਊਗਾ। ਵਿਦਆਊਟ ਆਪਣੀ ਸਿਆਸਤ ਦੁਨੀਆ ਦੇ ਵਿੱਚ ਕੋਈ ਵੀ ਕੌਮ ਆਪਣੀ ਗੱਲ ਪੂਰੀ ਤਰ੍ਹਾਂ ਨਹੀਂ ਕਰ ਸਕਦੀ। ਜਦੋਂ ਕਿਸੇ ਵੀ ਅਜਿਹੀ ਵਿਕਸਤ ਧਿਰ ਦਾ ਜ਼ਿਕਰ ਹੁੰਦਾ ਹੈ ਜਿਹੜੀ ਆਪਣੇ ਕਹਿ ਸਕਦੇ ਕਿ ਉਭਾਰ ਕਰਦੀ ਨਜ਼ਰ ਆਉਂਦੀ ਹੈ, ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਤੁਹਾਡੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਾਂ ਪਹਿਲੇ ਸਮੇਂ ਦੇ ਦਰਮਿਆਨ ਕੀਤੇ ਜਾਂਦੇ ਨੇ, ਇਹਦੇ ਵਿੱਚ ਵੱਡੀ ਤਾਦਾਦ ਨੌਜਵਾਨਾਂ ਦੀ ਹੈ, ਲੱਗਦਾ ਕਿ ਨੌਜਵਾਨੀ ਦੇ ਵਿੱਚ ਪਹਿਲਾਂ ਦੇ ਨਾਲੋਂ ਜਿਹੜੀ ਮੌਜੂਦਾ ਸਮੇਂ ਦੇ ਵਿੱਚ ਜ਼ਿਆਦਾ ਚੇਤਨਤਾ ਆਈ ਹੈ? ਹਾਂ, ਚੇਤਨਤਾ ਕਿਸਾਨੀ ਅੰਦੋਲਨ ਦੁਆਰਾ ਇੱਕ ਵਾਰ 84 ਤੋਂ ਬਾਅਦ ਜਿਹੜੀ ਚੇਤਨਤਾ ਆਈ ਸੀ, ਜਿਹਨੂੰ ਬਹੁਤ ਹੀ ਜ਼ਬਰ ਦੇ ਨਾਲ ਦਬਾਉਣ ਦੀ ਕੋਸ਼ਿਸ਼ ਭਾਰਤੀ ਹਕੂਮਤ ਨੇ ਕੀਤਾ ਹੈ, ਜੋ ਦੱਸਿਆ ਸਾਨੂੰ, ਜੋ ਸਾਡੇ ਖੂਨ ਡੁੱਲੇ ਨੇ, ਉਹ ਤੋਂ ਬਾਅਦ ਇੱਕ ਵਾਰੀ ਥੋੜ੍ਹਾ ਜਿਹਾ ਦਬ ਗਏ ਸੀ ਭਾਵ ਲੋਕ ਸੋਚਣਾ ਛੱਡ ਗਏ ਸੀ ਇਸ ਪਾਸੇ। ਦੁਬਾਰਾ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣਾ ਤੇ ਕਿਸਾਨੀ ਮੋਰਚੇ ਦਾ ਲੱਗਣਾ, ਇਹਨਾਂ ਦੋ ਵੱਡੇ ਈਵੈਂਟਸ ਨੇ ਫਿਰ ਦੁਬਾਰਾ ਸਿੱਖਾਂ ਨੂੰ, ਨੌਜਵਾਨਾਂ ਨੂੰ ਸੋਚਣ ਲਈ ਮਜਬੂਰ ਕਰ ਲਿਆ ਕਿ ਆਹ ਜੋ ਕੁਝ ਹੋ ਰਿਹਾ ਇਹਦੇ 'ਚ ਅਸੀਂ ਕੀ ਕਰਨਾ ਹੈ। ਉਹਨਾਂ ਨੂੰ ਇਹ ਲੱਗਿਆ ਪਹਿਲੀ ਵਾਰ ਕਿ ਸਾਡੀ ਵੀ ਪਾਰਟਿਸਿਪੇਸ਼ਨ ਹੋਣੀ ਚਾਹੀਦੀ ਹੈ। ਦੀਪ ਸਿੱਧੂ ਆਇਆ, ਨੌਜਵਾਨਾਂ ਦਾ ਉਹ ਇੱਕ ਸਿੰਬੋਲਿਕ ਹੀਰੋ ਬਣ ਗਿਆ ਕਿ ਵਾਕਈ ਅੱਜ ਨੌਜਵਾਨ ਦੇ ਦਿਲ 'ਚ ਗੱਲ ਕੀ ਹੈ। ਬੇਸ਼ੱਕ ਇਹੀ ਗੱਲ ਸੰਤ ਜਰਨੈਲ ਸਿੰਘ ਜੀ ਨੇ ਸਾਨੂੰ ਸਮਝਾਈ ਸੀ, ਮੈਂ ਉਸ ਸਮਿਆਂ ਦਾ, ਤੇ ਸੰਤ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਉਹਦੀ ਪਾਰਟੀ ਦਲ ਖਾਲਸਾ ਵੀ ਸਾਡੀ ਦੂਜੀ ਧਿਰ ਇਹ ਕਰਦੇ ਆ ਰਹੇ ਹਾਂ, ਬਟ ਉਹ ਮੱਧਮ ਜ਼ਰੂਰ ਪੈ ਗਈ ਸੀ, ਇਹ ਗੱਲ ਮੈਂ ਮੁੱਕਰਦਾ ਨਹੀਂ ਹੈਗਾ। ਦੁਬਾਰਾ ਜਿਹੜਾ ਦੀਪ ਸਿੱਧੂ ਤੇ ਫਿਰ ਅੰਮ੍ਰਿਤਪਾਲ ਸਿੰਘ ਦੇ ਨਾਲ ਵੀ ਨੌਜਵਾਨੀ ਦੇ ਵਿੱਚ ਫਿਰ ਆਇਆ ਕਿ ਚਲੋ ਦੀਪ ਚਲਾ ਗਿਆ ਪਰ ਹਜੇ ਅੰਮ੍ਰਿਤਪਾਲ ਹੈ। ਪਰ ਤੁਹਾਨੂੰ ਤੇ ਮੈਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਕ ਸਧਾਰਨ ਬਹਾਨਾ ਲਗਾ ਕੇ ਡਿਬਰੂਗੜ੍ਹ 'ਚ NSA ਲਾ ਕੇ ਡੱਕ ਦੇਣਾ, ਇਹ ਆਪਣੇ ਆਪ 'ਚ ਫਿਰ ਇੱਕ ਜਬਰ ਹੈ। ਕਿਹੜਾ ਕਾਨੂੰਨ ਹੈ ਕੋਈ ਵਿਆਖਿਆ ਨਹੀਂ ਕਰ ਰਿਹਾ, ਕੀ ਉੱਥੇ ਪ੍ਰੋਸੀਡਿੰਗਸ ਚੱਲ ਰਹੀਆਂ ਨੇ ਕੋਰਟ ਦੇ ਵਿੱਚ ਕੋਈ ਨਹੀਂ ਸਾਨੂੰ ਦੱਸ ਰਿਹਾ, ਕਿਉਂਕਿ ਇਹ ਕਹਿਣ ਨੂੰ ਡੈਮੋਕ੍ਰੇਸੀ ਹੈ। ਇੱਕ ਡੈਮੋਕ੍ਰੇਸੀ ਦੇ ਵਿੱਚ ਉਹਦੇ ਮਾਂ-ਬਾਪ ਤੇ ਉਹਦੀ ਮਿਸਿਸ ਨੂੰ ਨਾ ਪਤਾ ਹੋਵੇ ਕਿ ਸਾਡੇ ਘਰਦਿਆਂ ਦੇ ਨਾਲ ਕਿਉਂ ਇਹ ਵਿਹਾਰ ਹੋ ਰਿਹਾ ਹੈ। ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਉਹਦੀ ਮਿਸਿਸ ਨੂੰ ਇੰਨੀ ਖੁੱਲ੍ਹ ਨਹੀਂ ਕਿ ਉਹ ਆਪਣੇ ਪੇਕਿਆਂ ਨੂੰ ਜਾ ਕੇ ਇੱਕ ਵਾਰੀ ਮਿਲ ਹੀ ਆਵੇ ਜਿੱਥੇ ਉਹ ਜੰਮੀ ਪਲੀ ਹੈ। ਇਹ ਤਾਂ ਗੈਰ ਮਨੁੱਖੀ ਵਰਤਾਰਾ ਹੈ, ਗੈਰ ਕਾਨੂੰਨੀ ਤਾਂ ਹੈ ਹੀ ਹੈ, ਨਾਲ ਦੀ ਨਾਲ ਗੈਰ ਮਨੁੱਖੀ ਵੀ ਹੈ। ਸੋ ਇਹ ਸਾਰਿਆਂ ਦਾ ਜਵਾਬ ਇਹੋ ਜਿਹੇ ਪ੍ਰੋਟੈਸਟਾਂ ਦੇ ਵਿੱਚੋਂ ਮਿਲੂਗਾ। ਅਸੀਂ ਅੱਜ ਐਲਾਨੀਆ ਤੌਰ ਤੇ ਕਹਿੰਦੇ ਹਾਂ ਕਿ ਜਦੋਂ ਤੱਕ ਭਾਰਤੀ ਸੰਵਿਧਾਨ ਜਿਹੜਾ ਅੱਜ ਦੇ ਦਿਨ 1950 ਦੇ ਵਿੱਚ ਲਾਗੂ ਹੋਇਆ, ਜਦੋਂ ਤੱਕ ਉਹ ਸਿੱਖਾਂ ਨੂੰ ਇੱਕ ਅੱਡਰੀ ਕੌਮ ਲਿਖਤੀ ਤੌਰ ਤੇ ਤਸੱਵਰ ਨਹੀਂ ਕਰਦੀ, ਤਸਲੀਮ ਨਹੀਂ ਕਰਦੀ, ਓਨੀ ਦੇਰ ਤੱਕ ਇਹੋ ਜਿਹੇ ਤੇ ਹੋਰ ਵੀ ਵੱਧ ਵਿਰੋਧ ਅਸੀਂ ਕਰਦੇ ਰਹਾਂਗੇ। ਤਮਾਮ ਸਾਰੀਆਂ ਡਿਮਾਂਡਸ ਨੂੰ ਲੈ ਕੇ ਪੰਥਕ ਧਿਰਾਂ ਦੇ ਵੱਲੋਂ ਅੱਜ ਦੇ ਦਿਨ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਤਾਂ ਜਿਹੜੀਆਂ ਮੁੱਖ ਤੌਰ ਤੇ ਕਹਿ ਸਕਦੇ ਕਿ ਚੁਣੌਤੀਆਂ ਨੇ ਉਹਨਾਂ ਨੂੰ ਲੈ ਕੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।